ਲੰਘੇ ਟਾਈਮ ਦੇ ਵਿੱਚ ਜੋ ਦਲਿਤਾਂ ਦੇ ਨਾਲ ਹੋ ਰਿਹਾ ਇੰਡੀਆ ਦੇ ਵਿੱਚ, ਕੀ ਤੁਸੀਂ ਉਹਦੇ ਨਾਲ ਕਨੈਕਟ? ਆਫ ਕੋਰਸ ਜੇ ਤੁਸੀਂ ਮੈਨੂੰ ਦੇਖੋ ਤੇ ਮੈਂ ਲੜਦੀ ਹਾਂ। ਆਈ ਹੂੰ, ਟਰਾਈ ਹੂੰ, ਟੂ ਬੀ ਦੀ ਬੈਸਟ ਕਿ ਮੈਂ ਉਹਨਾਂ ਦੀ ਵੌਇਸ ਬਣ ਸਕਾਂ, ਉਹਨਾਂ ਦੇ ਰਾਈਟਸ ਲਈ ਐਡਵੋਕੇਸੀ ਕਰ ਸਕਾਂ, ਕਿਉਂਕਿ ਮੈਂ ਹੂੰ, ਆਪਣੇ ਪਿੰਡੇ ਤੇ ਸੰਘਰਸ਼ ਹੰਢਾਇਆ। ਹੂੰ, ਮੇਰੇ ਹੂੰ, ਨਾਲ ਉਹ ਵਿਤਕਰਾ, ਉਹ ਅਤਿਆਚਾਰ ਹੋਇਆ ਔਰ ਉਹਦੇ ਵਿੱਚੋਂ ਮੈਂ ਐਜ਼ ਅ ਸਰਵਾਈਵਰ ਬਾਹਰ ਆਈ ਹਾਂ। ਸੋ ਜਿਹਨੇ ਆਪਣੇ ਪਿੰਡੇ ਤੇ ਹੰਢਾਇਆ ਹੁੰਦਾ ਨਾ, ਜੋ ਉਸ ਦੁੱਖ ਨੂੰ ਦੇਖ ਕੇ ਲੰਘਿਆ, ਉਹ ਬਿਹਤਰ ਜਾਣਦਾ। ਸੋ ਇਹ ਖਾਸ ਕਰਕੇ ਮੈਂ ਨਹੀਂ ਕਹਿ ਰਹੀ ਪਹਿਲੇ ਨਹੀਂ ਸੀਗਾ, ਪਹਿਲੇ ਵੀ ਸੀਗਾ, ਲੇਕਿਨ ਪਹਿਲੇ ਮੈਨੂੰ ਲੱਗਦਾ ਥੋੜੀ ਜਿਹੀ ਆਵਾਜ਼ ਚੁੱਕਣ ਦੀ ਨਾ ਸਾਹਮਣੇ ਵਾਲੇ ਨੂੰ ਇਜਾਜ਼ਤ ਸੀਗੀ, ਕਨਸਟੀਟਿਊਸ਼ਨਲੀ ਵੀ। ਸਪੇਸ ਸੀ। ਅੱਜ ਸਪੈਸ਼ਲੀ 2014 ਤੋਂ ਬਾਅਦ ਹੂੰ, ਹੂੰ, ਇੰਨਾ ਅਤਿਆਚਾਰ ਸਾਹਮਣੇ ਤੋਂ ਹੋ ਗਿਆ ਹੈ ਕਿ ਹੂੰ, ਤੁਹਾਨੂੰ ਬਸ ਸਾਹ ਲੋਗੇ ਤਾਂ ਮਾਰ ਦਿੱਤੇ ਜਾਓਗੇ, ਆਵਾਜ਼ ਚੁੱਕੋਗੇ ਤਾਂ ਮਾਰ ਦਿੱਤੇ ਜਾਓਗੇ, ਪਰਚੇ ਕੀਤੇ ਜਾਣਗੇ, ਯੂਏਪੀ ਲਾਇਆ ਜਾਏਗਾ, ਜੇਲ੍ਹਾਂ ਦੇ ਅੰਦਰ ਜਾਓਗੇ, ਝੂਠੇ ਪਰਚੇ ਕੀਤੇ ਜਾਣਗੇ। ਦਹਿਸ਼ਤ ਦਾ ਮਾਹੌਲ ਤੇ ਹੈ। ਤੁਸੀਂ ਅਮਰੀਕਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਆਏ ਹੋ ਜਿਹਦਾ ਮੋਟੋ ਹੈ ਜਾਤ ਜਾਂ ਸਿੱਖ ਦੋਨਾਂ ਦੇ ਵਿੱਚੋਂ ਇੱਕ। ਇੱਥੇ ਜਾਂ ਬਹੁਤ ਥਾਵਾਂ ਦੇ ਉੱਤੇ ਸਿੱਖੀ ਦੇ ਵਿੱਚ ਤਾਂ ਜਾਤ ਪਾਤ ਹੈ ਹੀ ਨਹੀਂ ਹੈ। ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਜੇ ਪ੍ਰੋਗਰਾਮ ਹੈ ਨੇ ਤਾਂ ਉਹਦੇ ਨਾਲ ਥੋੜੀ ਜਿਹੀ ਜਿਹੜੀ ਦਰਾਰ ਆ ਉਹ ਹੋਰ ਵੀ ਵੱਧ ਸਕਦੀ ਹੈ ਸਿੱਖਾਂ ਜਾਂ ਦਲਿਤਾਂ ਦੇ ਵਿੱਚ? ਜਾਤ ਜਾਂ ਸਿੱਖ ਦੋਨਾਂ ਚੋਂ ਇੱਕ, ਦਿਸ ਇਜ਼ ਨਾਟ ਅ ਟਾਈਟਲ, ਦਿਸ ਇਜ਼ ਅ ਫੀਲਿੰਗ। ਐਜ਼ ਮੀ, ਐਜ਼ ਅ ਗਰਾਊਂਡ ਵਰਕਰ, ਜਦ ਮੈਂ ਜ਼ਮੀਨ ਤੇ ਕੰਮ ਕਰਦੀ ਹਾਂ, ਜਦ ਮੈਂ ਲੋਕਾਂ ਦੇ ਟਾਈਟਲਸ ਦੇਖਦੀ ਹਾਂ ਕਿ ਹਾਂ ਇਹ ਸਿੰਘ ਆ, ਅਕੋਰ ਆ, ਲੇਕਿਨ ਉਹਨਾਂ ਦੇ ਵਿੱਚੋਂ ਪ੍ਰੈਕਟਿਸ ਦੇਖਦੀ ਹਾਂ ਮੈਂ। ਰੋਟੀ ਬੇਟੀ ਦਾ ਸੰਬੰਧ ਨਹੀਂ ਹੈ। ਜਾਤ ਦੇ ਨਾਂ ਤੇ ਗਾਲਾਂ ਦਿੱਤੀਆਂ ਜਾਂਦੀਆਂ, ਜਾਤ ਦੇ ਨਾਂ ਤੇ ਅੱਡ ਅੱਡ ਸ਼ਮਸ਼ਾਨ ਘਾਟ, ਅੱਡ ਅੱਡ ਗੁਰੂ ਘਰ ਨੇ। Do you think we should not talk about it? We should not address this issue? Because I have a pain in my heart. I want ਇਹਨਾਂ issues ਤੇ ਗੱਲ ਹੋਏ, ਇਹਨਾਂ issues ਨੂੰ ਖਤਮ ਕੀਤਾ ਜਾਏ। ਭਾਰਤ ਦੀ ਸਰਕਾਰ ਇੱਧਰ ਕਈ ਐਲੀਮੈਂਟਸ ਦੇ ਰੂਪ ਦੇ ਵਿੱਚ ਐਕਟਿਵ ਹੈ, ਤਾਂ ਤੁਹਾਨੂੰ ਲੱਗਦਾ ਕਿ ਉਹ ਇਸ ਚੀਜ਼ ਨੂੰ ਇੱਕ ਦਰਾਰ ਦੇ ਰੂਪ ਦੇ ਵਿੱਚ ਵੀ ਪੇਸ਼ ਕਰਦੀਆਂ ਨੇ, ਜੇ ਇਹਦੇ ਉੱਤੇ ਵੀ ਪੋਲਿਟਿਕਸ ਕਰਦੀਆਂ ਨੇ? ਆਫ ਕੋਰਸ ਕਰਦੀਆਂ ਨੇ, ਉਹਨਾਂ ਦਾ ਤੇ ਕੰਮ ਹੈ। ਦੇ ਆਰ ਡੇਅਰ। ਅੰਗਰੇਜ਼ ਕੀ ਕਰਦੇ ਸੀਗੇ? ਡਿਵਾਈਡ ਐਂਡ ਰੂਲ। ਇਹ ਕੀ ਕਰਦੇ ਨੇ? ਡਿਵਾਈਡ, ਡਾਇਵਰਟ ਐਂਡ ਰੂਲ। ਇਹ ਤੁਹਾਨੂੰ ਭਟਕਾ ਵੀ ਦੇਣਗੇ। ਇਹਨਾਂ ਦੇ ਅੰਦਰ ਐਕਸਟਰਾ ਕਲਾ ਡਾਇਵਰਟ ਕਰਨ ਦੀ। ਇਹ ਤੁਹਾਨੂੰ ਮੁੱਦੇ ਤੋਂ ਭਟਕਾ ਦੇਣਗੇ। ਦੇ ਵਿਲ ਨਾਟ ਟਾਕ ਅਬਾਊਟ ਦ ਬੇਸਿਕ ਪ੍ਰੋਬਲਮ। ਉਹ ਤੁਹਾਨੂੰ ਇਦਾਂ ਦਿਖਾਣਗੇ ਕਿ ਮਤਲਬ ਕਿ ਸਭ ਚੰਗਾ, ਸਭ ਵਧੀਆ, ਔਰ ਅਸੀਂ ਆ ਜੋ ਸਭ ਚੰਗਾ ਔਰ ਸਭ ਵਧੀਆ ਕਰ ਸਕਦੇ ਹਾਂ। ਅਸੀਂ ਆ ਜੋ ਡਿਸਕ੍ਰਿਮੀਨੇਸ਼ਨ ਨੂੰ ਪਰਫਾਰਮ ਨਹੀਂ ਕਰਦੇ। ਅਸੀਂ ਆ ਜੋ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਸ਼ੇਸ਼ ਮੁਲਾਕਾਤ, ਇੱਕ ਇੰਟਰਵਿਊ। ਇਸ ਇੰਟਰਵਿਊ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਲੈ ਕੇ, ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਬਸਪਾ ਨੂੰ ਲੈ ਕੇ ਕੁਝ ਗੱਲਾਂ ਬਾਤਾਂ ਨੇ, ਜਾਂ ਇੱਧਰ ਜਿਹੜਾ ਆਪਣਾ ਡਾਇਸਪੋਰਾ, ਜਿਹੜਾ ਆਪਣੇ ਇੱਧਰਲੇ ਮੁਲਕਾਂ ਦੇ ਵਿੱਚ ਆਪਾਂ ਆ ਗਏ ਹਾਂ ਪੰਜਾਬੀ, ਤੇ ਉਹਦੇ ਵਿੱਚ ਭਾਈਚਾਰਕ ਤੌਰ ਤੇ ਕੀ ਚੀਜ਼ਾਂ ਜਿਹੜੀਆਂ ਨੇ ਵਾਪਰ ਰਹੀਆਂ ਨੇ। ਇਸ ਮਸਲੇ ਤੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਰੀਤੂ ਸਿੰਘ ਜੀ। ਡਾਕਟਰ ਰੀਤੂ ਸਿੰਘ ਜੀ ਬਸਪਾ ਦੀ ਟਿਕਟ ਤੋਂ ਚੰਡੀਗੜ੍ਹ ਤੋਂ ਚੋਣ ਵੀ ਲੜ ਚੁੱਕੇ ਨੇ। ਉਹਨਾਂ ਨੂੰ ਨਾਲ ਜੋੜਦੇ ਹਾਂ ਪਹਿਲਾਂ, ਤੇ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਰੀਤੂ ਸਿੰਘ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਇੱਧਰ ਕੁਝ ਪ੍ਰੋਗਰਾਮਾਂ, ਕੁਝ ਟਾਕ ਦੇ ਵਿੱਚ ਹਿੱਸਾ ਲੈਣ ਆਏ ਹੋ, ਤੇ ਸਭ ਤੋਂ ਪਹਿਲਾਂ ਸ਼ੁਰੂਆਤ ਜੇ ਆਪਾਂ ਪੰਜਾਬ ਤੋਂ ਕਰ ਲਈਏ, ਕਿਉਂਕਿ ਆਪਾਂ ਉੱਥੋਂ ਹੀ ਆਉਣੇ ਆ। ਕਾਂਸ਼ੀ ਰਾਮ ਜੀ ਨੇ ਇੱਕ ਦੌਰ ਸੀ ਜਦੋਂ ਸ਼ੁਰੂਆਤ ਕੀਤੀ ਬਸਪਾ ਦੀ, ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਹਾਸ਼ੀਏਗ੍ਰਸਤ ਲੋਕ ਨੇ ਜਿਨ੍ਹਾਂ ਨੂੰ ਲੋੜ ਆ ਅੱਗੇ ਲੈ ਕੇ ਜਾਣ ਦੀ। ਪੰਜਾਬ ਦੇ ਵਿੱਚ ਤਾਂ ਬੇਸ਼ੱਕ ਉਹ ਸੱਤਾ ਦੇ ਵਿੱਚ ਨਹੀਂ ਆ ਸਕੇ, ਪਰ ਫਿਰ ਵੀ ਦੇਸ਼ ਪੱਧਰ ਦੇ ਉੱਤੇ ਉਹਨਾਂ ਨੇ ਬਸਪਾ ਦੇ ਰੂਪ ਦੇ ਵਿੱਚ ਇੱਕ ਬਹੁਤ ਵੱਡਾ ਮੰਚ ਖੜਾ ਕੀਤਾ। ਉੱਤਰ ਪ੍ਰਦੇਸ਼ ਦੇ ਵਿੱਚ ਬਸਪਾ ਨੇ ਸੱਤਾ ਵੀ ਹੰਢਾਈ, ਪਰ ਇੱਕ ਦੌਰ ਸੀ ਜਦੋਂ ਬਸਪਾ ਦੇ ਇੱਥੇ ਬਹੁਤ ਸਾਰੇ MP ਜਿੱਤ ਗਏ ਸੀ। ਇੱਕ ਦੌਰ ਸੀ ਜਦੋਂ ਬਸਪਾ ਨੇ ਆਪਣੇ ਆਲੇ ਦੁਆਲੇ ਪੰਜਾਬ ਦਾ ਘੇਰਾ ਜਿਹੜਾ ਉਹ ਦਿਖਾਇਆ ਲੋਕਾਂ ਨੂੰ ਕਿ ਅਸੀਂ ਵੀ ਇੱਥੇ ਕੋਈ ਧਿਰਾਂ। ਪਰ ਲੰਘੇ ਸਮੇਂ ਦੇ ਵਿੱਚ, ਲੰਘੇ ਟਾਈਮ ਦੇ ਵਿੱਚ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ, ਖਾਸ ਤੌਰ ਤੇ ਵਿਧਾਨ ਸਭਾ ਚੋਣਾਂ, ਉਹਨਾਂ ਦੇ ਵਿੱਚ ਬਸਪਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਕੋਈ ਖਾਸ ਨਹੀਂ ਕਰ ਸਕੀ। ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕਮੀਆਂ ਰਹੀਆਂ ਨੇ, ਕਿੱਥੇ ਉਹ ਗੱਲ ਰਹਿ ਗਈ ਜਿੱਥੇ ਕਨੈਕਟੀਵਿਟੀ ਸੀ ਉਹ ਹੋਣੀ ਚਾਹੀਦੀ ਸੀ, ਲੋਕਾਂ ਦੇ ਨਾਲ ਹੋ ਨਹੀਂ ਸਕੀ? ਦੇਖੋ, ਪਹਿਲੇ ਤਾਂ ਮੈਂ ਕਲੀਅਰ ਕਰਦਾ ਕਿ ਮੈਂ ਬਸਪਾ ਦੀ ਕੋਈ ਪੋਜੀਸ਼ਨ ਤੇ ਨਹੀਂ ਹਾਂ। ਨੀਦਰ ਆਈ ਐਮ ਕਿਸੇ ਜਿੱਦਾਂ ਕਹਿ ਲਓ ਪਦ ਅਧਿਕਾਰੀ ਜਾਂ ਪੋਸਟ ਤੇ। ਮੈਂ ਸਿਰਫ ਇੱਕ ਮੂਵਮੈਂਟ ਦੀ ਕਾਰਜਕਰਤਾ ਹਾਂ ਕਿ ਆਈ ਫੋਲੋ ਦ ਮੂਵਮੈਂਟ। ਮੇਰੀ ਆਈਡੀਓਲੋਜੀ ਸੇਮ ਹੈ। ਸੋ ਆਈਡੀਓਲੋਜੀਕਲੀ ਜੋ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਸੀ, ਆਪਾਂ ਉਹਦੇ ਬੰਨੇ ਹੋਏ ਹਾਂ। ਜਿਵੇਂ ਉਹ ਕਹਿੰਦੇ ਸੀਗੇ ਕਿ ਜਿਸ ਕਿਸੇ ਦੀ ਸੰਖਿਆ ਵਾਰੀ ਉਸकी ਉਤਨੀ ਹਿੱਸੇਦਾਰੀ। ਉਹਨਾਂ ਨੇ ਗਰੀਬ ਸਮਾਜ ਨੂੰ ਸੁਪਨਾ ਦੱਸਿਆ ਕਿ ਪੋਲੀਟੀਕਲ ਪਾਵਰ ਇਜ਼ ਦਾ ਮਾਸਟਰ ਕੀ। ਸੈਕੰਡਲੀ ਹੀ ਸੈਡ ਕਿ ਉਹਨਾਂ ਨੇ ਇੱਕ ਵਿਜ਼ਨ ਦਿੱਤਾ ਸੀ, ਵਾਈ ਹੀ ਰੂਲਡ, ਵਾਈ ਕਾਂਸ਼ੀ ਰਾਮ ਇਜ਼ ਸਟਿਲ ਰੈਲੇਵੈਂਟ। ਉਹਨਾਂ ਨੇ ਕਿਹਾ ਸੀਗਾ ਕਿ ਭੁੱਲ ਜਾਓ ਸਾਰੀਆਂ ਚੀਜ਼ਾਂ ਨੂੰ, ਤੁਹਾਡੇ ਤੇ। ਉਹਨਾਂ ਨੇ ਇੱਕ ਪੈਨ ਲੈ ਕੇ ਐਗਜ਼ਾਮਪਲ ਦਿੱਤੀ ਸੀਗੀ ਕਿ ਪੈਨ ਦਾ ਥੱਲੇ ਵਾਲਾ ਹਿੱਸਾ ਔਰ ਉੱਪਰ ਟੋਪੀ ਹੈ। ਉਹਨਾਂ ਨੇ ਕਿਹਾ ਸੀ ਕਿ ਥੱਲੇ ਨਾ SC ST OBC ਮਿਨੋਰਿਟੀ ਸਾਰਾ ਥੱਲੇ ਵਾਲਾ ਤਬਕਾ, ਤੇ ਉੱਪਰ ਬੈਠਾ ਇੱਕ ਸ਼ਰਾਰਤੀ ਮਨੂਵਾਦੀ ਵਿਚਾਰਧਾਰਾ ਵਾਲੇ ਆ। ਤੇ ਜੇ ਪੈਨ ਨੂੰ ਆਪਾਂ ਦੇਖੀਏ ਕਿ ਟੋਪੀ ਲਾ ਦੋ ਤੇ ਉਹ ਜਿਹੜਾ 85% ਆ ਉਹ ਇਕੱਠਾ, ਤੇ ਜੋ ਉਹ ਆਪਣੀ ਤਾਕਤ ਸਮਝ ਲੇ, ਜਿਹਨੂੰ ਆਪਾਂ ਬਹੁਜਨ ਉਹਨਾਂ ਨੇ ਕਿਹਾ ਸੀਗਾ, ਵਿਚ ਇਜ਼ ਲਾਈਕ ਕੰਪਲੀਟ
SC ST OBC ਮਿਨੋਰਿਟੀ ਦੇ ਵਿੱਚ ਆ ਗਿਆ ਆਪਣਾ ਜਿੰਨੀਆਂ ਵੀ ਮਿਨੋਰਿਟੀਜ਼ ਹੈ, ਸਿੱਖ ਮਿਨੋਰਿਟੀਜ਼, ਮੁਸਲਿਮ ਜੀ, ਜੀ, ਮਿਨੋਰਿਟੀਜ਼, ਜੀ। ਕ੍ਰਿਸਚਨ, ਜੈਨਸ। ਸੋ ਉਹਨਾਂ ਨੇ ਸਾਰਿਆਂ ਨੂੰ ਇੱਕ ਕੀਤਾ ਸੀਗਾ। ਸੋ ਕਾਂਸ਼ੀ ਰਾਮ ਜੀ ਦਾ ਜੋ ਵਿਜ਼ਨ ਸੀਗਾ, ਕੀ ਸੀਗੇ ਕਾਂਸ਼ੀ ਰਾਮ ਜੀ? ਇੱਕ ਮੂਵਮੈਂਟ ਦੇ ਵਿੱਚੋਂ ਨਿਕਲੇ ਹੋਏ ਹੀਰੋ ਸੀਗੇ। ਕਾਂਸ਼ੀ ਰਾਮ ਜੀ ਦਾ ਸਭ ਤੋਂ ਵੱਡੀ USP ਕੀ ਸੀਗੀ? ਸੜਕ। ਉਹਨਾਂ ਨੇ ਆਪਣੇ ਹੱਕ ਹਕੂਕ ਲਈ ਅਧਿਕਾਰਾਂ ਲਈ ਸੜਕ ਨਹੀਂ ਛੱਡੀ, ਉਹਨਾਂ ਨੇ ਪੰਥਕ ਰਸਤਾ ਨਹੀਂ ਛੱਡਿਆ। ਸੋ ਅੱਜ ਜੋ ਵੈਕਿਊਮ ਮੈਂ ਦੇਖ ਰਹੀ ਹਾਂ, ਉਹ ਵੈਕਿਊਮ ਜੇ ਮੈਂ ਫੀਲ ਕਰਾਂ, ਆਈ ਥਿੰਕ ਸਮਵੇਅਰ ਦੇਰ ਇਜ਼ ਅ ਗੈਪ ਬਿਟਵੀਨ ਸੈਡ ਐਂਡ ਡਨ। ਕਹਿਣੀ ਤੇ ਕਰਨ ਦੇ ਵਿੱਚ ਗੈਪ ਆ। ਸਮਵੇਅਰ ਦੋ ਕੈਡਰਾਈਜ਼ਡ ਮੂਵਮੈਂਟ ਜੋ ਉਹਨਾਂ ਦੀ ਸੀਗੀ, ਘਰ ਘਰ ਜਾ ਕੇ ਕੈਡਰ ਕਰਨਾ, ਲੋਕਾਂ ਦੇ ਦੁੱਖ ਵਿੱਚ, ਸੁੱਖ ਵਿੱਚ, ਲੋਕਾਂ ਦੇ ਵਿੱਚ ਵਿਚਰਨਾ ਐਂਡ ਹਰ ਇੱਕ ਨੂੰ ਗੱਲ ਦੇ ਨਾਲ ਲਾਣਾ, ਉਹ ਸਮਵੇਅਰ ਆਈ ਮਿਸਿੰਗ। ਬਿਕਾਜ਼ ਜਦ ਮੈਂ ਕੰਟੈਸਟ ਵੀ ਕੀਤਾ ਸੀਗਾ, ਦੈਨ ਆਲਸੋ ਪੀਪਲ ਯੂਜ਼ ਟੂ ਟੈਲ ਮੀ ਕਿ ਤੁਸੀਂ ਹੁਣ ਕਿਉਂ ਆ ਰਹੇ ਹੋ ਵੋਟਾਂ ਦੇ ਨੇੜੇ। ਸੋ ਦੈਟ ਗੈਪ ਇਜ਼ ਦੇਅਰ ਕਿ ਕੰਟੀਨਿਊਟੀ ਇਜ਼ ਦਾ ਕੀ। ਜਿੱਦਾਂ ਇਫ ਵੀ ਵਾਂਟ ਅ ਰੈਵੋਲੂਸ਼ਨ, ਇਫ ਵੀ ਵਾਂਟ ਅ ਚੇਂਜ, ਕੰਸਿਸਟੈਂਸੀ ਜਿਹੜੀ ਹੈਗੀ ਉਹਦੇ ਵਿੱਚ ਹੋਣਾ ਚਾਹੀਦਾ। ਸੋ ਉਹ ਇੱਕ ਅੰਤਰ ਹੈਗਾ ਇਹਦੇ ਵਿੱਚ। ਆਈ ਡੋਂਟ ਵਾਂਟ ਟੂ ਗੋ ਡੀਪ। ਆਈ ਬਿਲੀਵ ਕਿ ਮੈਂ ਕਰ ਰਹੀ ਹਾਂ, ਮੈਨੂੰ ਤੁਸੀਂ ਉਸ ਬਾਰੇ ਪੁੱਛੋ, ਮੈਂ ਉਸ ਦਾ ਬਿਹਤਰ ਜਵਾਬ ਦੇ ਸਕਦੀ ਹਾਂ। ਬਾਕੀ ਉਹ ਕੀ ਕਰ ਰਹੇ ਨੇ, ਕਿਉਂ ਗੈਪ ਆ ਗਿਆ, ਆਈ ਥਿੰਕ ਜੋ ਪ੍ਰੈਜ਼ੈਂਟਲੀ ਹੈਡ ਕਰ ਰਹੇ ਨੇ, ਲੀਡ ਕਰ ਰਹੇ ਨੇ ਪੰਜਾਬ ਦੇ ਵਿੱਚ, ਦੇ ਕੈਨ ਬੈਟਰ ਮਤਲਬ ਇਹ ਹੈਗਾ ਉਹਨਾਂ ਕੋਲ ਆਨਸਰ। ਲੰਘੇ ਟਾਈਮ ਦੇ ਵਿੱਚ ਜੋ ਦਲਿਤਾਂ ਦੇ ਨਾਲ ਹੋ ਰਿਹਾ ਇੰਡੀਆ ਦੇ ਵਿੱਚ, ਕੀ ਤੁਸੀਂ ਉਹਦੇ ਨਾਲ ਕਨੈਕਟ ਹੋ? ਕਿਹਦੇ ਵਿੱਚ? ਜੋ ਦਲਿਤਾਂ ਦੇ ਦਲਿਤ ਨਾਲ ਭਾਈਚਾਰੇ ਦੇ ਨਾਲ ਹੋ ਰਿਹਾ, ਖਾਸ ਤੌਰ ਤੇ ਪਿਛਲੇ 10-12 ਸਾਲਾਂ ਦੇ ਵਿੱਚ, ਕੀ ਤੁਸੀਂ ਉਹਦੇ ਨਾਲ ਕਨੈਕਟ ਹੋ ਤੁਸੀਂ? ਅਫਕੋਰਸ ਜੀ, ਅਫਕੋਰਸ। ਜੇ ਤੁਸੀਂ ਮੈਨੂੰ ਦੇਖੋ ਤੇ ਮੈਂ ਲੜਦੀ ਹਾਂ। ਆਈ ਟਰਾਈ ਟੂ ਬੀ ਦੀ ਬੈਸਟ ਕਿ ਮੈਂ ਉਹਨਾਂ ਦੀ ਵੌਇਸ ਬਣ ਸਕਾਂ, ਉਹਨਾਂ ਦੇ ਰਾਈਟਸ ਲਈ ਐਡਵੋਕੇਸੀ ਕਰ ਸਕਾਂ, ਕਿਉਂਕਿ ਮੈਂ ਆਪਣੇ ਪਿੰਡੇ ਤੇ ਸੰਘਰਸ਼ ਹੰਢਾਇਆ। ਮੇਰੇ ਨਾਲ ਉਹ ਵਿਤਕਰਾ, ਉਹ ਅਤਿਆਚਾਰ ਹੋਇਆ ਔਰ ਉਹਦੇ ਵਿੱਚੋਂ ਮੈਂ ਐਜ਼ ਅ ਸਰਵਾਈਵਰ ਬਾਹਰ ਆਈ ਹਾਂ। ਸੋ ਜਿਹਨੇ ਆਪਣੇ ਪਿੰਡੇ ਤੇ ਹੰਢਾਇਆ ਹੁੰਦਾ ਨਾ, ਜੋ ਉਸ ਦੁੱਖ ਨੂੰ ਦੇਖ ਕੇ ਲੰਘਿਆ, ਉਹ ਬਿਹਤਰ ਜਾਣਦਾ। ਸੋ ਇਹ ਖਾਸ ਕਰਕੇ ਮੈਂ ਨਹੀਂ ਕਹਿ ਰਹੀ ਪਹਿਲੇ ਨਹੀਂ ਸੀਗਾ, ਪਹਿਲੇ ਵੀ ਸੀਗਾ, ਲੇਕਿਨ ਪਹਿਲੇ ਮੈਨੂੰ ਲੱਗਦਾ ਥੋੜੀ ਜਿਹੀ ਆਵਾਜ਼ ਚੁੱਕਣ ਦੀ ਨਾ ਸਾਹਮਣੇ ਵਾਲੇ ਨੂੰ ਇਜਾਜ਼ਤ ਸੀਗੀ, ਕੌਨਸਟੀਟਿਊਸ਼ਨਲੀ ਵੀ। ਸਪੇਸ ਸੀ। ਅੱਜ ਸਪੈਸ਼ਲੀ 2014 ਤੋਂ ਬਾਅਦ ਇੰਨਾ ਅਤਿਆਚਾਰ ਸਾਹਮਣੇ ਤੋਂ ਹੋ ਗਿਆ ਹੈ ਕਿ ਤੁਹਾਨੂੰ ਬਸ ਸਾਹ ਲਓਗੇ ਤੇ ਮਾਰ ਦਿੱਤੇ ਜਾਓਗੇ, ਆਵਾਜ਼ ਚੁੱਕੋਗੇ ਤੇ ਮਾਰ ਦਿੱਤੇ ਜਾਓਗੇ, ਪਰਚੇ ਕੀਤੇ ਜਾਣਗੇ, UAP ਲਾਇਆ ਜਾਏਗਾ, ਜੇਲ੍ਹਾਂ ਦੇ ਅੰਦਰ ਜਾਓਗੇ, ਝੂਠੇ ਪਰਚੇ ਕੀਤੇ ਜਾਣਗੇ। ਦਹਿਸ਼ਤ ਦਾ ਮਾਹੌਲ ਹੈ। ਨਾਓ ਦਾ ਪੈਡਾਗੋਜੀ ਆਫ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਨਾ, ਫਾਰਮ ਅਤਿਆਚਾਰ ਦੀ, ਉਹ ਚੇਂਜ ਹੋ ਗਈ ਹੈ। ਉਹ ਇਹ ਅਤਿਆਚਾਰ ਜੋ ਹੈਗਾ, ਇਹ ਮਨੂਵਾਦ ਦਾ, ਇਹ ਸਾਹਮਣੇ ਤੋਂ ਹੋ ਰਿਹਾ ਹੈ। ਜੀ ਜੀ। ਤੇ ਤੁਸੀਂ ਅਮਰੀਕਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਆਏ ਹੋ, ਜਿਹਦਾ ਮੋਟੋ ਹੈ ਜਾਤ ਜਾਂ ਸਿੱਖ, ਦੋਨਾਂ ਦੇ ਵਿੱਚੋਂ ਇੱਕ। ਇੱਥੇ ਜਾਂ ਬਹੁਤ ਥਾਵਾਂ ਦੇ ਉੱਤੇ, ਸਿੱਖੀ ਦੇ ਵਿੱਚ ਤਾਂ ਜਾਤ ਪਾਤ ਹੈ ਹੀ ਨਹੀਂ ਹੈ। ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਜੇ ਪ੍ਰੋਗਰਾਮ ਹੈ ਨੇ ਤਾਂ ਉਹਦੇ ਨਾਲ ਥੋੜੀ ਜਿਹੀ ਜਿਹੜੀ ਦਰਾਰ ਆ ਉਹ ਹੋਰ ਵੀ ਵੱਧ ਸਕਦੀ ਹੈ ਸਿੱਖਾਂ ਜਾਂ ਦਲਿਤਾਂ ਦੇ ਵਿੱਚ, ਜਾਂ ਤੁਹਾਡਾ ਕੀ ਸੋਚਣਾ ਇਹਦੇ ਬਾਰੇ? ਪਹਿਲੀ ਗੱਲ ਹੈ, ਮੈਂ ਆਪਣੇ ਰਿਸਰਚ ਵਰਕ ਨੂੰ ਲੈ ਕੇ ਅਮਰੀਕਾ ਆਈ ਸੀਗੀ, ਨਿਊਯਾਰਕ ਦੇ ਵਿੱਚ। ਦੈਨ ਜਿੱਥੇ ਜਿੱਥੇ ਸਮਾਜ, ਜਿੰਨੀ ਸੰਗਤ ਆ ਪਿਆਰ ਕਰਦੀ ਆ ਤੇ ਉਹਨਾਂ ਦੇ ਵਿੱਚ ਆਪਾਂ ਵਿਚਰਦੇ ਹਾਂ। ਔਰ ਆਫਕੋਰਸ ਮੈਂ ਚਾਹੂੰਗੀ ਕਿ ਜਦ ਮੈਂ ਆਈ ਹਾਂ ਐਜ਼ ਅ ਸਿੱਖ, ਕਿ ਜਿੱਥੇ ਜਿੱਥੇ ਮੇਰੇ ਗੁਰੂ ਘਰ ਨੇ, ਜਿੱਥੇ ਸੰਗਤਾਂ ਬੈਠੀਆਂ ਨੇ, ਉੱਥੇ ਜਾ ਕੇ ਆਉਂ। ਔਰ ਸੰਗਤ ਪਿਆਰ ਕਰਦੀ ਆ, ਉਹਨਾਂ ਨੇ ਮੇਰਾ ਸੰਘਰਸ਼ ਦੇਖਿਆ, ਉਹਨਾਂ ਨੇ ਮੈਨੂੰ ਇੱਥੇ ਬੁਲਾਇਆ। ਦੈਨ ਜੋ ਮੈਂ ਪੇਪਰ ਪ੍ਰੈਜ਼ੈਂਟ ਕਰ ਰਹੀ ਸੀਗੀ, ਕਿ ਬੇਸਿਕਲੀ ਮੇਰਾ ਇੱਕ ਆਰਗੂਮੈਂਟ ਰਹਿੰਦਾ ਹੈ ਕਿ ਜਦ ਅਸੀਂ ਬਹੁਤ ਵੱਡੀ ਵੱਡੀ ਸੰਸਥਾਵਾਂ, ਜਿਵੇਂ UN ਦੀ ਵੀ ਗੱਲ ਕਰ ਲਓ, ਹਰ ਲੈਵਲ ਤੇ ਅਸੀਂ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਹਾਂ, ਪਰ ਮੇਰੇ ਲਈ ਉਹ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਨਾ ਇਨਕੰਪਲੀਟ ਹੈ ਜੇ ਤੁਸੀਂ ਰੀਅਲ ਡਿਸਕ੍ਰਿਮੀਨੇਸ਼ਨ ਨੂੰ ਐਡਰੈਸ ਨਹੀਂ ਕਰੋਗੇ। ਕਿਉਂਕਿ ਵੈਸਟ ਦੇ ਵਿੱਚ ਜਾਂ UN ਦੇ ਵਿੱਚ ਵੀ ਜਿਹੜੇ ਯੂਨਾਈਟਿਡ ਨੇਸ਼ਨਸ ਨੇ, ਉਹ ਐਡਰੈਸ ਕਰਦੇ ਨੇ ਨਸਲ ਦੇ ਆਧਾਰ ਤੇ ਡਿਸਕ੍ਰਿਮੀਨੇਸ਼ਨ, ਡਿਸੇਬਿਲਿਟੀ ਦੇ ਆਧਾਰ ਤੇ ਇੰਡੀਜੀਨੀਅਸ ਰਾਈਟ ਹੋ ਗਏ ਜਾਂ ਹੋਰ ਕਿਸੇ ਵੀ ਕਿਸਮ ਦਾ ਵਿਤਕਰਾ। ਬਟ ਕਾਸਟ ਨੂੰ ਉਸ ਤਰੀਕੇ ਦੇ ਨਾਲ ਨਹੀਂ ਲਿੱਤਾ ਜਾਂਦਾ ਐਜ਼ ਅ ਫਾਰਮ ਆਫ ਡਿਸਕ੍ਰਿਮੀਨੇਸ਼ਨ। ਆਈ ਕਮ ਫਰਮ ਇੰਡੀਆ, ਰਾਈਟ? ਇੰਡੀਆ ਇੱਕ ਐਸਾ ਦੇਸ਼ ਹੈਗਾ, ਵੱਧ ਆਬਾਦੀਆਂ ਵਾਲੇ ਦੇਸ਼ਾਂ ਦੇ ਵਿੱਚ ਜਿਹਦੀ ਗਿਣਤੀ ਹੁੰਦੀ ਹੈ। 90% ਜਨਤਾ ਹੈਗੀ ਜੋ ਇਸ ਕੋਡ ਤੋਂ ਇੰਨੀ ਪ੍ਰਤਾੜਿਤ ਹੈਗੀ ਆ। ਤੁਸੀਂ ਦੇਖੋ, ਘੋੜੀ ਚਰਨ ਤੇ ਮਾਰਿਆ ਜਾ ਰਿਹਾ, ਬੱਚੇ ਨੂੰ ਸਕੂਲ 'ਚ ਪਾਣੀ ਪੀਣ ਤੇ ਘੜੇ ਤੋਂ ਪਾਣੀ, ਸਾਂਝੇ ਘੜੇ ਤੋਂ ਪਾਣੀ ਪੀ ਲਿਆ, ਮਾਸਟਰ ਨੇ ਕੁੱਟ-ਕੁੱਟ ਕੇ ਮਾਰਤਾ। ਬੱਚੀਆਂ ਦਾ ਰੇਪ ਹੋ ਰਿਹਾ ਹੈ, ਬੱਚੀਆਂ ਦੇ ਨਾਲ ਅਤਿਆਚਾਰ ਹੋ ਰਿਹਾ ਹੈ। ਜ਼ਿਆਦਾਤਰ ਸੰਖਿਆ ਕਿੰਨੀ ਹੈ? ਗਰੀਬ ਸਮਾਜ ਦੀ ਬੱਚਿਆਂ ਦਾ ਰੇਪ ਹੋ ਰਿਹਾ, ਅਪਹਰਨ ਹੋ ਰਿਹਾ, ਹਿਊਮਨ ਟ੍ਰੈਫਿਕਿੰਗ ਹੋ ਰਹੀ ਹੈ। ਕਿਹਦੀ ਬੱਚਿਆਂ ਦੀ ਹੋ ਰਹੀ ਹੈ? ਇਹਨਾਂ ਦੀ ਇੰਡੀਅਨ ਐਪਸਟੀਨ ਗੈਂਗ ਉੱਥੇ ਵੀ ਹੈਗੀ ਹੈ, ਇਸ ਬੱਚਿਆਂ ਦੇ ਨਾਲ ਹੋ ਰਿਹਾ ਹੈ। ਸੋ ਇਹ ਜੋ ਵਿਸ਼ਾ ਹੈ, ਦੇਖੋ, ਕਿਸੇ ਵੀ ਬਿਮਾਰੀ ਤੇ ਗੱਲ ਨਹੀਂ ਕਰੋਗੇ ਨਾ ਤੇ ਬਿਮਾਰੀ ਠੀਕ ਨਹੀਂ ਹੋਣੀ। ਬਿਮਾਰੀ ਤੇ ਗੱਲ ਕਰਨੀ ਪੈਣੀ ਹੈ। ਬਿਮਾਰੀ ਨੂੰ ਠੀਕ ਕਰਨ ਲਈ ਬਿਮਾਰੀ ਤੋਂ ਪਿੱਛੇ ਛੁਪ ਨਹੀਂ ਸਕਦੇ। ਸਪੋਜ਼ਲੀ ਇਫ ਯੂ ਹੈਵ ਅ ਕੈਂਸਰ, ਇਫ ਯੂ ਵਿਲ ਥਿੰਕ ਦੈਟ ਉਹ ਮੈਂ ਗੱਲ ਹੀ ਨਹੀਂ ਕਰਨੀ, ਮੈਂ ਨਹੀਂ ਦੱਸਣਾ, ਇਹ ਤਾਂ ਹੈ ਹੀ ਨਹੀਂ ਆਪਣੇ 'ਚ, ਮੇਰੇ 'ਚ ਤਾਂ ਹੋ ਹੀ ਨਹੀਂ ਸਕਦਾ। ਬਟ ਯੂਅਰ ਸਿੰਪਟਮਸ ਆਰ ਸ਼ੋਇੰਗ ਤੁਹਾਡੀ ਬੋਡੀ ਵੀਕ ਹੋ ਰਹੀ ਹੈ, ਤੁਹਾਡੀ ਬੋਡੀ ਦੇ ਵਿੱਚੋਂ ਸਾਇੰਸ ਦੇ ਰਿਹਾ ਹੈ। ਤੁਹਾਡਾ ਜਿਹੜਾ ਬੇਸਿਕ ਫੈਬਰਿਕ ਹੈਗਾ ਕੰਟਰੀ ਦਾ, ਜਾਂ ਨੀਂਵ ਜੋ ਹੈਗੀ ਸਿੱਖੀ ਦੀ, ਜੇ ਉਹ ਕਿਤੇ ਨਾ ਕਿਤੇ ਵੀਕ ਹੋ ਰਹੀ ਹੈ, ਯੂ ਨੀਡ ਟੂ ਸਪੀਕ ਅਬਾਊਟ ਇਟ, ਯੂ ਨੀਡ ਟੂ ਟਾਕ ਅਬਾਊਟ ਇਟ। ਸੋ ਮੈਂ ਜਦ ਸਾਂਝੀ ਵਿਚਾਰਧਾਰਾ ਉਹਨਾਂ ਲੋਕਾਂ ਦੇ ਨਾਲ ਬੈਠੀ ਸੀਗੀ, ਜਿੱਥੇ ਗੱਲ ਹੋ ਰਹੀ ਸੀਗੀ ਕਿ ਤੁਹਾਡਾ ਵਿਸ਼ਾ ਕੀ ਹੈ, ਤੁਸੀਂ ਰਿਸਰਚ ਪ੍ਰੈਜ਼ੈਂਟ ਕਰਨ ਆਏ ਸੀਗੇ, ਮੈਂ ਜਿਸ ਡਿਸਕ੍ਰਿਮੀਨੇਸ਼ਨ ਨੂੰ ਐਡਰੈਸ ਕੀਤਾ,
ਤੇ ਮੇਰੇ ਨਾਲ ਜਦ ਸਿੱਖ ਜਥੇਬੰਦੀਆਂ ਦਾ ਜੋ ਵੀ ਮੇਰੇ ਨਾਲ ਹੈਗਾ ਪਿਆਰ, ਜਦ ਉਹਨਾਂ ਨੇ ਮੈਨੂੰ ਕਿਹਾ, ਉਹ ਦਿਸ ਇਜ਼ ਇੰਪੋਰਟੈਂਟ ਇਸ਼ੂ, ਕਿ ਪੋਲੀਟੀਕਲ ਪਾਰਟੀਜ਼ ਹੋਗੀ ਜਾਂ ਐਸੇ ਲੀਡਰਸ ਹੋਗੇ ਜੋ ਜਾਤ ਨੂੰ ਇੱਕ ਐਸਾ ਫੈਕਟਰ ਬਣਾ ਕੇ ਆਪਣੇ ਪੋਲੀਟੀਕਲ ਗੇਨਸ ਲਈ ਯੂਜ਼ ਕਰਦੇ ਹਨ, ਜਾਂ ਜੋ ਪਹਿਰੂਪੀਏ ਸਾਡੀ ਕੌਮ ਦੇ ਅੰਦਰ ਵੜੇ ਨੇ ਸਿੱਖ ਬਣ ਕੇ, ਸਿੱਖ ਪੂਰਾ ਪਹਿਨਾਵਾ ਪਾ ਕੇ, ਪੱਗ ਦੜਾ ਸਰੂਪ ਕਰਕੇ, ਪੂਰੇ ਇਹੋ ਜਿਹੇ ਬਣ ਕੇ ਆ ਕੇ ਸਾਡੇ ਵਿੱਚ ਵੰਡ ਪਾੜ ਪਾ ਰਹੇ ਨੇ। ਦੇ ਆਰ ਲਿਟਰਲੀ, ਉਹ ਸਾਡੀ ਜੋ ਨੀਂਵ ਹੈਗੀ ਹੈ, ਸਾਡਾ ਜੋ ਬੇਸ ਹੈਗਾ, ਉਸ ਫੈਬਰਿਕ ਨੂੰ ਕਿਤੇ ਨਾ ਕਿਤੇ ਢਾਹ ਕਮਜ਼ੋਰ ਕਰ ਰਹੇ, ਪਾੜ ਰਹੇ ਨੇ। ਸੋ ਇਸ ਕਰਕੇ ਫॉर योर मीडियम एंड फॉर योर बेटर अंडरस्टैंडिंग, और ਜਿਹੜੇ ਵੀ ਇਹ ਚੀਜ਼ ਨੂੰ ਸੋਚ ਰਹੇ ਨੇ ਜਾਤ ਜਾਂ ਸਿੱਖ ਦੋਨਾਂ ਚੋਂ ਇੱਕ, ਦਿਸ ਇਜ਼ ਨਾਟ ਅ ਟਾਈਟਲ, ਦਿਸ ਇਜ਼ ਅ ਫੀਲਿੰਗ ਐਜ਼ ਮੀ, ਐਜ਼ ਅ ਗਰਾਊਂਡ ਵਰਕਰ। ਜਦ ਮੈਂ ਜ਼ਮੀਨ ਤੇ ਕੰਮ ਕਰਦੀ ਹਾਂ, ਜਦ ਮੈਂ ਲੋਕਾਂ ਦੇ ਟਾਈਟਲਸ ਦੇਖਦੀ ਹਾਂ ਕਿ ਹਾਂ ਇਹ ਸਿੰਘ ਆ, ਅਕੋਰ ਆ, ਲੇਕਿਨ ਉਹਨਾਂ ਦੇ ਵਿੱਚ ਉਹ ਪ੍ਰੈਕਟਿਸ ਦੇਖਦੀ ਹਾਂ ਮੈਂ। ਰੋਟੀ ਬੇਟੀ ਦਾ ਸੰਬੰਧ ਨਹੀਂ ਹੈ, ਜਾਤ ਦੇ ਨਾਂ ਤੇ ਗਾਲਾਂ ਦਿੱਤੀਆਂ ਜਾਂਦੀਆਂ, ਜਾਤ ਦੇ ਨਾਂ ਤੇ ਅੱਡ-ਅੱਡ ਸ਼ਮਸ਼ਾਨ ਘਾਟ, ਅੱਡ-ਅੱਡ ਗੁਰੂ ਘਰ ਨੇ। Do you think we should not talk about it? We should not address this issue? Because I have a pain in my heart. I want ਇਹਨਾਂ issues ਤੇ ਗੱਲ ਹੋਏ, ਇਹਨਾਂ issues ਨੂੰ ਖਤਮ ਕੀਤਾ ਜਾਏ, ਲੋਕਾਂ ਨੂੰ ਅਵੇਅਰ ਕੀਤਾ ਜਾਏ ਕਿ how other parties ਅੱਜ ਉਹ ਲੋਕੀ ਜਿਨ੍ਹਾਂ ਦਾ ਪੰਜਾਬ ਦੇ ਅੰਦਰ, ਜਿਨ੍ਹਾਂ ਦੀ ਬਲੱਡ ਲਾਈਨ ਨਹੀਂ ਹੈ, ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਮਤਲਬ ਨਹੀਂ ਹੈ, they are ruling us. ਸੋ ਉਹਨਾਂ ਲੋਕਾਂ ਤੋਂ ਅਵੇਅਰ ਰਿਹਾ ਜਾਏ। ਸੋ ਇਟਸ ਇੰਪੋਰਟੈਂਟ ਟੂ ਟਾਕ। ਬਿਲਕੁਲ, ਅਸਲ ਦੇ ਵਿੱਚ ਤਾਂ ਗੁਰੂ ਸਾਹਿਬਾਨ ਨੇ ਵੀ ਤਾਂ ਇਹੀ ਕਿਹਾ, ਸਰਬ ਸਾਂਝੀ ਵਾਲਤਾ ਦਾ ਸੁਨੇਹਾ ਉਹਨਾਂ ਨੇ ਦਿੱਤਾ। ਉਹਨਾਂ ਨੇ ਸਿੰਘ ਲਾਤਾ, ਉਹਨਾਂ ਨੇ ਕੌਰ ਲਾਤਾ, ਉਹ ਹੋਰ ਤਾਂ ਕੁਛ ਛੱਡਿਆ ਹੀ ਨਹੀਂਗਾ। ਨਾਮ ਤਾਂ ਉਹਨਾਂ ਨੇ ਲੰਗਰ ਔਰ ਪੰਗਤ ਦਾ ਕਨਸੈਪਟ ਕੀ ਸੀਗਾ? ਕਨਸੈਪਟ ਬਰਾਬਰਤਾ ਦਾ ਸੀਗਾ, ਬਿਲਕੁਲ। ਹਾਂਜੀ, ਪਰ ਤਾਂ ਲੱਗਦਾ ਕਿ ਜਦੋਂ ਆਪਾਂ ਇਸ ਤਰ੍ਹਾਂ ਦੀਆਂ ਡਿਸਕਸ਼ਨ ਕਰਦੇ ਹਾਂ, ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਆਪਾਂ ਕਹਿੰਦੇ ਕਿ ਭਾਈਚਾਰਿਆਂ ਦੇ ਦਰਮਿਆਨ ਸੰਵਾਦ ਹੋਣੇ ਚਾਹੀਦੇ ਆ, ਜਾਂ ਜਿੱਥੇ ਹੁਣ ਤਾਈਆਂ ਨੇ ਉਹਨਾਂ ਤੇ ਗੱਲ ਹੋਣੀ ਚਾਹੀਦੀ ਹੈ। ਪਰ ਬਹੁਤ ਵਾਰ ਜਿਹੜੀਆਂ ਇਸ ਤਰ੍ਹਾਂ ਦੇ ਸਮਾਗਮ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਫਿਰ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਜਾਂ ਦੂਜੇ ਜਿਹੜੇ ਖਾਸ ਤੌਰ ਤੇ, ਜਿਵੇਂ ਹੁਣ ਭਾਰਤ ਦੀ ਸਰਕਾਰ ਇੱਧਰ ਕਈ ਐਲੀਮੈਂਟਸ ਦੇ ਰੂਪ ਦੇ ਵਿੱਚ ਐਕਟਿਵ ਹੈ, ਤਾਂ ਤੁਹਾਨੂੰ ਲੱਗਦਾ ਕਿ ਉਹ ਇਸ ਚੀਜ਼ ਨੂੰ ਇੱਕ ਦਰਾਰ ਦੇ ਰੂਪ ਦੇ ਵਿੱਚ ਵੀ ਪੇਸ਼ ਕਰਦੀਆਂ ਨੇ, ਜੇ ਇਹਦੇ ਉੱਤੇ ਵੀ ਪੋਲਿਟਿਕਸ ਕਰਦੀਆਂ ਨੇ? ਅਫਕੋਰਸ ਕਰਦੀਆਂ ਨੇ, ਉਹਨਾਂ ਦਾ ਤੇ ਕੰਮ ਹੈ। ਦੇ ਆਰ ਡੇਅਰ। ਅੰਗਰੇਜ਼ ਕੀ ਕਰਦੇ ਸੀਗੇ? ਡਿਵਾਈਡ ਐਂਡ ਰੂਲ। ਇਹ ਕੀ ਕਰਦੇ ਨੇ? ਡਿਵਾਈਡ, ਡਾਇਵਰਟ ਐਂਡ ਰੂਲ। ਇਹ ਤੁਹਾਨੂੰ ਭਟਕਾ ਵੀ ਦੇਣਗੇ। ਇਹਨਾਂ ਦੇ ਅੰਦਰ ਐਕਸਟਰਾ ਕਲਾ ਡਾਇਵਰਟ ਕਰਨ ਦੀ, ਇਹ ਤੁਹਾਨੂੰ ਮੁੱਦੇ ਤੋਂ ਭਟਕਾ ਦੇਣਗੇ। ਦੇ ਵਿਲ ਨਾਟ ਟਾਕ ਅਬਾਊਟ ਦ ਬੇਸਿਕ ਪ੍ਰੋਬਲਮ। ਉਹ ਤੁਹਾਨੂੰ ਏਦਾਂ ਦਿਖਾਣਗੇ ਕਿ ਮਤਲਬ ਕਿ ਸਭ ਚੰਗਾ, ਸਭ ਵਧੀਆ, ਔਰ ਅਸੀਂ ਆ ਜੋ ਸਭ ਚੰਗਾ ਔਰ ਸਭ ਵਧੀਆ ਕਰ ਸਕਦੇ ਹਾਂ। ਅਸੀਂ ਆ ਜੋ ਡਿਸਕ੍ਰਿਮੀਨੇਸ਼ਨ ਨੂੰ ਪਰਫਾਰਮ ਨਹੀਂ ਕਰਦੇ। ਅਸੀਂ ਆ ਜੋ ਸਰਬਤ ਦੇ ਭਲੇ ਦੀ ਗੱਲ ਕਰਦੇ ਹਾਂ। ਬਟ ਇਹ ਰਿਐਲਿਟੀ ਨਹੀਂ ਹੈ। ਉਹਨਾਂ ਦੀਆਂ ਜਥੇਬੰਦੀਆਂ ਦੀ ਪ੍ਰੈਕਟਿਸ ਤੁਸੀਂ ਦੇਖ ਲਓ ਕੀ ਹੈ। ਕਿੱਥੇ? ਭਾਰਤ ਦੇ ਵਿੱਚ ਜਿਹੜੀਆਂ ਹਿੰਦੂ ਜਥੇਬੰਦੀਆਂ ਨੇ, ਕੱਟੜ ਹਿੰਦੂ ਜਥੇਬੰਦੀਆਂ ਨੇ, ਉਹਨਾਂ ਦੀ ਪ੍ਰੈਕਟਿਸ ਦੇਖ ਲਓ ਤੁਸੀਂ ਕੀ। ਐਗਜ਼ੈਕਟਲੀ, ਉਹ ਪ੍ਰੈਕਟਿਸ ਦੇਖ ਲਓ ਕਿ ਤੁਸੀਂ ਰਾਮ ਮਤਲਬ ਕਿ ਮੁੱਲੇ ਕਾਟੇ ਜਾਏਂਗੇ ਅਗਰ ਰਾਮ ਰਾਮ ਨਹੀਂ ਚਲਾਏਂਗੇ, ਇਦਾਂ ਦੇ ਸਲੋਗਨਸ ਇਹ ਵਰਤਦੇ ਨੇ, ਇਦਾਂ ਦੇ ਸਲੋਗਨ। तो सो ਇਹੋ ਜਿਹੇ ਨਫ਼ਰਤੀ ਸਲੋਗਨਸ ਕਿ ਭਾਰਤ में रहना है तो ਇਦਾਂ ਇਦਾਂ ਕਹਿਣਾ ਹੈ, ਬਲਾ ਬਲਾ, ਆਈ ਡੋਂਟ ਰਿਮੈਂਬਰ them ਐਗਜ਼ੈਕਟਲੀ, ਬਟ ਇਹੋ ਜਿਹੇ ਨੈਰੇਟਿਵਸ ਲੈ ਕੇ ਦਹਿਸ਼ਤ। ਧਰਮ ਇਹ ਨਹੀਂ ਹੈ, ਧਰਮ ਕੋਈ ਮਾੜਾ ਨਹੀਂ ਹੈ। ਧਰਮ ਦੇ ਗੁਰੂ ਵੀ ਜਿਹੜੇ ਰਹੇ, ਜੋ ਇਹਨਾਂ ਦੇ ਵੀ ਪੈਗੰਬਰ ਰਹੇ ਹੈ, ਕਿਸੇ ਵੀ ਪੈਗੰਬਰ ਨੇ ਇਹ ਨਹੀਂ ਕਿਹਾ ਕਿ ਇਦਾਂ ਵਿਤਕਰੇ ਕਰੋ। ਧਰਮ ਦੇ ਨਾਂ ਤੇ ਜਾਂ ਰੱਬ ਦੇ ਨਾਂ ਤੇ ਕਿਸੇ ਨੂੰ ਡਰਾਓ। ਰੱਬ ਤਾਂ ਜੋੜਨ ਲਈ ਹੋਇਆ ਨਾ, ਧਰਮ ਤਾਂ ਜੋੜਨ ਲਈ ਹੋਇਆ, ਪਿਆਰ ਵੰਡਣ ਲਈ ਹੋਇਆ। ਤਾਂ ਇਹਨਾਂ ਨੇ ਫਿਲਾਸਫੀ ਹੀ ਇੱਕ ਇਦਾਂ ਚੇਂਜ ਕਰਦੀ ਧਰਮ ਦੀ ਪਰਿਭਾਸ਼ਾ ਕਿ ਦਹਿਸ਼ਤ ਪਾਤੀ, ਡਰ ਪਾਤਾ। ਜੇ ਤੁਸੀਂ ਉਹਨਾਂ ਦੇ ਪ੍ਰੋਟੋਕਾਲ ਦੇ, ਉਹਨਾਂ ਦੀ ਸਟ੍ਰੈਟਜੀ ਦੇ ਅੰਦਰ ਫਿਟ ਨਹੀਂ ਆਓਗੇ ਤਾਂ ਤੁਹਾਨੂੰ ਡਰਾਣਗੇ। ਬਟ ਜੇ ਤੁਸੀਂ ਮੈਨੂੰ ਪੁੱਛੋਗੇ, ਜੋ ਸੱਚ ਦੀ ਰਾਹ ਤੇ ਚੱਲਦਾ, ਜੋ ਕਨਸਟੀਟਿਊਸ਼ਨਲ ਰਾਈਟਸ ਦੀ ਗੱਲ ਕਰਦਾ, ਜੋ ਡੈਮੋਕ੍ਰੇਸੀ ਦੇ ਵਿੱਚ ਗੱਲ ਕਰੂਗਾ, ਮੇਰਾ ਅਧਿਕਾਰ ਹੈ ਬੋਲਣ ਦਾ, ਵੌਇਸ ਆਫ ਡਿਸੈਂਟ ਆ ਮੈਂ, ਮੈਨੂੰ ਅਧਿਕਾਰ ਹੈ, ਮੇਰਾ ਸੰਵਿਧਾਨ ਦਿੰਦਾ ਮੈਂ ਬੋਲਾਂ, ਮੈਂ ਬੋਲੂੰਗੀ, ਮੈਂ ਅਧਿਕਾਰ ਦੀ ਗੱਲ ਕਰੂੰਗੀ। ਮੈਂ ਗੱਲ ਕਰੂੰਗੀ ਕਿ ਸਾਡੇ ਵਿੱਚ ਏਕਤਾ, ਸੰਵਿਧਾਨ ਦੀ ਲਾਈਨ ਕੀ ਹੈ? ਇਕੁਆਲਿਟੀ, ਫਰਟਰਨਿਟੀ, ਲਿਬਰਟੀ, ਭਾਈਚਾਰਾ, ਬੰਧੁਤਾ, ਸਮਾਨਤਾ, ਬਰਾਬਰੀ। ਇਹਦਾ ਮਤਲਬ ਜੇ ਤੁਸੀਂ ਕਹਿ ਰਹੇ ਹੋ ਕਿ ਇੱਕ ਹੀ ਧਰਮ ਦੀ ਪ੍ਰਿਵੇਲ ਹੋਏ ਔਰ ਉਹੀ ਦੱਸੂਗਾ ਕੀ ਹੋਊਗਾ, then you are not above the constitution of India, so you have to abide by the law। ਸੋ ਮੈਂ ਇਹੋ ਜਿਹੀਆਂ ਤੁਹਾਨੂੰ ਉਹਨਾਂ ਟਿੱਪਣੀਆਂ ਦੇ ਨਾਲ ਤੁਸੀਂ ਵਾਹ ਵਾਸਤਾ ਹੋ ਇੰਡੀਆ ਦੇ ਵਿੱਚ ਜੋ ਕਰਦੇ ਨੇ। ਅਮਿਤ ਸ਼ਾਹ ਨੇ ਪਿਛਲੇ ਦਿਨੀ ਅੰਬੇਦਕਰ ਸਾਹਿਬ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਸੀ, ਉਹਦੇ ਬਾਰੇ ਤੁਹਾਡੀ ਹੈ ਉਹ ਨੌਲੇਜ ਦੇ ਵਿੱਚ? ਉਹ ਕਹਿੰਦੇ ਸੀ ਅੰਬੇਦਕਰਵਾਦੀ ਨਹੀਂ ਰਹਿਣ ਦੇਣਗੇ, ਆਏ ਆ ਇਹ ਉਹ ਫਲਾਨਾ। ਹੁਣ ਵੀ ਜਦੋਂ ਪ੍ਰੋਟੈਸਟ ਹੋਇਆ ਸੀ ਨੀਟ ਦਾ, ਤਾਂ ਉੱਥੇ ਬਹੁਤ ਸਾਰੇ ਲੋਕ ਕੰਸਟੀਟਿਊਸ਼ਨ ਦਾ ਹਵਾਲਾ ਦਿੰਦੇ ਸੀ, ਕਿਉਂਕਿ ਕੰਸਟੀਟਿਊਸ਼ਨ ਆਪਾਂ ਨੂੰ ਸਾਰਿਆਂ ਨੂੰ ਬਰਾਬਰਤਾ ਦਿੰਦਾ ਇੰਡੀਆ ਦੇ ਵਿੱਚ। ਪਰ ਉਹ ਕਹਿੰਦੇ ਉਹ ਮੰਨਦੇ ਨਹੀਂ ਇਸ ਚੀਜ਼ ਤੋਂ, ਮੁਨਕਰ ਨੇ ਤਾਂ ਸਿੱਧੇ ਤੌਰ ਤੇ। ਪਰ ਮੇਰਾ ਇੱਕ ਬੁਨਿਆਦੀ ਸਵਾਲ ਇਹ ਹੈ ਕਿ ਜਦੋਂ ਆਪਾਂ ਇੱਥੇ ਇਸ਼ੂਜ਼ ਡਿਸਕਸ ਕਰਦੇ ਹਾਂ, ਰੇਜ਼ ਕਰਦੇ ਹਾਂ, ਤਾਂ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਾਂ ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਉਹ ਆਵਾਜ਼ ਨਹੀਂ ਚੱਕਦੇ। ਜਦੋਂ ਇੰਡੀਅਨ ਗਵਰਨਮੈਂਟ ਦੀ ਗੱਲ ਆਉਂਦੀ ਹੈ, ਜਾਂ ਜੇ ਆਪਾਂ ਅਮਰੀਕਾ ਦੇ ਵਿੱਚ ਬਰਾਬਰਤਾ ਦੀ ਗੱਲ ਕਰਦੇ ਹਾਂ, ਤਾਂ ਆਪਾਂ ਨੂੰ ਇੰਡੀਆ ਦੇ ਵਿੱਚ ਵੀ ਕਰਨੀ ਚਾਹੀਦੀ ਹੈ। ਦੇਖੋ ਉਹ ਕੀ ਕਰਦੇ ਨੇ, ਕੀ ਨਹੀਂ ਕਰਦੇ। ਐਜ਼ ਫਾਰ ਐਜ਼ ਮੇਰਾ ਕੇਸ, ਜੇ ਮੈਂ ਆਪਣੀ ਗੱਲ ਕਰਾਂ, ਜਿਨ੍ਹਾਂ ਜਥੇਬੰਦੀਆਂ ਦੇ ਨਾਲ ਮੇਰਾ ਵਾਹ ਵਾਸਤਾ ਹੈਗਾ,
ਅਸੀਂ ਗੱਲ ਕਰਦੇ ਹਾਂ, ਅਸੀਂ ਲੜਦੇ ਵੀ ਹਾਂ ਔਰ ਅਸੀਂ ਉਹਨਾਂ ਨੂੰ ਕਾਊਂਟਰ ਵੀ ਕਰਦੇ ਹਾਂ, ਕਿਉਂਕਿ ਇਹ ਬਹੁਤ ਡਰਪੋਕ ਲੋਕ ਹੈ। ਇਹਨਾਂ ਤੋਂ ਮੈਂ ਗਰੀਬ ਸਮਾਜ ਨੂੰ ਵੀ, ਮੈਂ ਹਰ ਸਮਾਜ ਨੂੰ ਕਹਿੰਦੀ ਹਾਂ, ਇਹਨਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ। ਭੜਕਾਊਗਾ ਕੌਣ? ਜਿਹਦੀ ਆਪ ਬੁਨਿਆਦ ਕਮਜ਼ੋਰ ਹੋਊਗੀ। ਨਫ਼ਰਤ ਕੌਣ ਪਾਊਗਾ? ਜਿਹਦੇ ਦਿਲ ਦੇ ਅੰਦਰ ਨਫ਼ਰਤ ਹੋਊਗੀ। ਵੰਡ ਦੀ ਗੱਲ ਕੌਣ ਕਰੂਗਾ? ਜੋ ਇਕੁਆਲਿਟੀ, ਸਮਾਨਤਾ ਤੇ ਵਿਸ਼ਵਾਸ ਨਹੀਂ ਰੱਖਦਾ। ਬਟ ਹਾਂ, ਇੱਥੇ ਗੱਲ ਕਰਨਾ ਕਿਉਂ ਜ਼ਰੂਰੀ ਹੈ? ਬਾਹਰ ਡਾਇਸਪੋਰਾ ਨੂੰ ਗੱਲ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਜਦ ਇੱਕ ਇੰਟਰਨੈਸ਼ਨਲ ਕੋਈ ਵੀ ਆਵਾਜ਼, ਉੱਥੇ ਜਦ ਵੀ ਅਤਿਆਚਾਰ ਹੁੰਦਾ, ਜਦ ਤੁਸੀਂ ਇੱਥੋਂ ਆਵਾਜ਼ ਚੁੱਕਦੇ ਹੋ, ਇਨਸਾਨੀਅਤ ਦੀ, ਮਨੁੱਖਤਾ ਦੀ, ਅਧਿਕਾਰਾਂ ਦੀ ਗੱਲ ਕਰਦੇ ਹੋ, ਤੇ ਸਰਕਾਰ ਦੀ ਅਕਾਊਂਟੇਬਿਲਿਟੀ ਉੱਥੇ ਵੱਧ ਜਾਂਦੀ ਹੈ। ਦੇ ਬਿਕਮ, ਕਿ ਉਹਨਾਂ ਨੂੰ ਸਮਝ ਆ ਜਾਂਦੀ ਹੈ ਵੀ ਆਰ ਅਕਾਊਂਟੇਬਲ ਨਾਓ, ਕਿਉਂਕਿ ਨਿਊਜ਼ ਇੰਟਰਨੈਸ਼ਨਲ ਨਿਊਜ਼ ਬਣ ਗਈ ਹੈ। ਸੋ ਇਟ ਇਜ਼ ਇੰਪੋਰਟੈਂਟ ਫॉर ਯੂ ਪੀਪਲ ਜੋ ਇੱਥੇ ਬਾਹਰ ਬੈਠੇ ਹੋ, ਡਾਇਸਪੋਰਾ, ਆਵਾਜ਼ ਚੁੱਕਣਾ ਔਰ ਤੁਹਾਨੂੰ ਜਾਗਰੂਕ ਵੀ ਹੋਣਾ ਕਿ ਜ਼ਮੀਨ ਤੇ ਕੀ ਹੋ ਰਿਹਾ ਹੈ। ਉੱਥੇ ਦੀ ਜਿਹੜੀਆਂ ਸੰਸਥਾਵਾਂ ਹੈਗੀਆਂ, ਹਰ ਇੱਕ ਦਾ ਪਰਸਨਲ ਮੋਟਿਵ ਹੈ। ਕਿਸੇ ਨੇ ਆਪਣੀ ਸੰਸਥਾ ਜਾਂ ਜਥੇਬੰਦੀ ਬਣਾਈ ਸਿਰਫ ਇਲੈਕਸ਼ਨ ਲੜਨ ਲਈ, ਉਹਦਾ ਹਿਡਨ ਮੋਟਿਵ ਆ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹਨੇ ਚੋਣ ਦੇ ਨੇੜੇ ਆਉਣਾ ਔਰ ਏਜੰਡਾਜ਼ ਲੈ ਕੇ ਆਉਣੇ, ਮੁੱਦੇ ਭੜਕਾਉਣਾ ਲੋਕਾਂ ਨੂੰ ਔਰ ਸਿਰਫ ਵੋਟਾਂ ਲੈ ਕੇ ਜਾਣੀ ਹੈ। ਬਟ ਇਸ ਕਰਕੇ ਮੈਂ ਕਿਹਾ ਕਿ ਕੰਸਿਸਟੈਂਸੀ ਜ਼ਰੂਰੀ ਹੈ, ਕੰਮ ਕਰਨਾ ਜ਼ਰੂਰੀ ਹੈ, ਤੁਹਾਨੂੰ ਆਪਣੇ ਲੀਡਰ ਦੀ ਪਹਿਚਾਣ ਹੋਣਾ ਜ਼ਰੂਰੀ ਆ। ਜੇ ਤੁਸੀਂ ਇਹਦੇ ਬਾਰੇ ਗੱਲ ਹੀ ਨਹੀਂ ਕਰੋਗੇ, ਇਹ ਟੌਪਿਕ ਨੂੰ ਅਵੋਇਡ ਕਰੋਗੇ, ਇਟ ਮੀਨਸ, ਕਹਿੰਦੇ ਨਾ, ਡਿਸਕ੍ਰਿਮੀਨੇਸ਼ਨ ਕਰਨ ਵਾਲੇ ਤੋਂ, ਅਤਿਆਚਾਰ ਕਰਨ ਵਾਲੇ ਤੋਂ ਜੋ ਹੁੰਦਾ ਦੇਖ ਰਿਹਾ ਨਾ, ਉਸ ਤੋਂ ਵੱਡਾ ਅਪਰਾਧੀ ਆ। ਸੋ ਇਸ ਕਰਕੇ ਹੁੰਦਾ ਦੇਖੋ ਨਾ, ਬੋਲੋ, ਖੜੋ, ਉਸ ਚੀਜ਼ ਨੂੰ ਸੋਲਵ ਕਰੋ, ਸੋਲੂਸ਼ਨ ਲਿਆਓ, ਲੱਭੋ। ਪੰਜਾਬ ਬਾਰੇ ਤੁਸੀਂ ਕੀ ਸੋਚਦੇ ਹੋ? ਪੰਜਾਬ ਦੀ ਭਾਈਚਾਰਕ ਸਾਂਝ ਦੇ ਬਾਰੇ ਤੁਹਾਡਾ ਕੀ ਸੋਚਣਾ? ਪੰਜਾਬ ਤੋਂ ਸੋਹਣਾ ਕੋਈ ਸਟੇਟ ਹੋ ਨਹੀਂ ਸਕਦੀ। ਪੰਜਾਬ ਦੇ ਵਿੱਚ ਅੱਜ ਵੀ ਭਾਈਚਾਰਕ ਸਾਂਝ ਜਿੰਦਾ। ਪੰਜਾਬ ਦੇ ਵਿੱਚ ਅੱਜ ਵੀ ਜੋ ਸਿੱਖ ਵੈਲਿਊਜ਼ ਤੋਂ ਉਲਟ ਜੋ ਲੋਕੀ ਚੱਲ ਰਹੇ ਨੇ, ਉਹਨਾਂ ਨੂੰ ਰੋਕਿਆ ਜਾ ਸਕਦਾ ਹੈ, ਕਿਉਂਕਿ ਨਫ਼ਰਤ ਪਾਉਣ ਵਾਲੇ ਘੱਟ ਹੈ, ਪਿਆਰ ਕਰਨ ਵਾਲੇ ਬਹੁਤ ਆ। ਪੰਜਾਬ ਦੇ ਵਿੱਚ ਜਿੱਥੇ ਸਿੱਖ ਇਤਿਹਾਸ ਬਣਿਆ ਔਰ ਰਚਿਆ ਗਿਆ, ਉਹ ਲੋਕਾਂ ਦੇ ਅੰਦਰ ਇੰਨਾ ਡੀਪ ਰੂਟਡ ਆ ਕਿ ਕੋਈ ਹਿੰਦੂ ਵੀ ਹੈ ਨਾ, ਉਹ ਵੀ ਆ ਕੇ ਗੁਰਦੁਆਰਾ ਸਾਹਿਬ ਮੱਥਾ ਟੇਕੂਗਾ, ਉਹ ਵੀ ਨਤਮਸਤਕ ਹੋਊਗਾ। ਉਹ ਜੋ ਐਕਚੁਅਲੀ ਭਾਈਚਾਰਕ ਔਰ ਗੁਰੂਆਂ ਦੀ ਜੋ ਕੁਰਬਾਨੀਆਂ, ਉਹਨਾਂ ਨੂੰ ਸਮਝਦਾ ਕਿ ਗੁਰੂ ਪੀਰਾਂ ਨੇ ਆਪਣੇ ਜਾਨ ਦੀ ਪਰਵਾਹ ਕੀਤੇ ਹੋਏ ਸਾਡੇ ਧਰਮ ਦੀ ਰਕਸ਼ਾ ਕੀਤੀ, ਸਾਡੇ ਲਈ ਜੀਏ, ਉਹ ਸਮਝੂਗਾ ਇਸ ਚੀਜ਼ ਨੂੰ। ਬਟ ਐਟ ਦ ਸੇਮ ਟਾਈਮ ਜੋ ਪੰਜਾਬ ਦੇ ਵਿੱਚ ਅੱਜ ਇਹ ਚੀਜ਼ਾਂ, ਅਤਿਆਚਾਰ ਵੱਧ ਰਿਹਾ, ਇਹ ਜੋ ਡਿਸਕ੍ਰਿਮੀਨੇਸ਼ਨ ਜਿਹਨੂੰ ਕਹਿ ਰਹੇ ਹੋ, ਇਹ ਰੂਟਸ ਜੋ ਵੱਧ ਰਹੇ ਨੇ, ਇਸ ਪ੍ਰੋਬਲਮ ਨੂੰ ਆਪਾਂ ਨੇ ਹੈਂਡਲ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਜਦ ਤੁਸੀਂ, ਮੈਂ ਕਿਉਂ ਇਸ ਟੌਪਿਕ ਤੇ ਗੱਲ ਕਰ ਰਹੀ ਹਾਂ, ਇਸ ਕਰਕੇ ਜਦ ਤੁਸੀਂ ਸਿੱਖ ਬਣਦੇ ਹੋ ਨਾ, ਰਿਮੈਂਬਰ ਦਿਸ ਵਰਡ ਸਿੱਖ। ਮੇਰੀ ਇੱਕ ਹੀ ਚੀਜ਼ ਆ, ਯੂ ਹੈਵ ਸੀਨ ਦਾ ਰੀਸੈਂਟ ਐਗਜ਼ਾਮਪਲ ਬਰਨਾਲੇ ਦੇ ਵਿੱਚ, ਉਹਨਾਂ ਸਿੰਘ ਸਾਹਿਬ ਸੀਗੇ, ਉਹਨਾਂ ਨੇ ਕਿਵੇਂ ਬੀਬੀ ਦਾ ਜੋ ਵੀ ਲਾਠੀ ਚਾਰਜ ਹੋਇਆ, ਜੋ ਵੀ ਹੋਇਆ, ਬੀਬੀ ਦਾ ਸਿਰ ਪਟਿਆ। ਉਸ ਤੋਂ ਬਾਅਦ ਵੀ ਉਹ ਰੁਕ ਨਹੀਂ ਰਹੇ ਸੀਗੇ, ਉਹ ਅਤਿਆਚਾਰ ਕਰ ਰਹੇ ਸੀਗੇ। ਸੋ ਮੈਂ ਇਸ ਚੀਜ਼ ਨੂੰ ਕੰਡੈਮ ਕਰਦੀ ਔਰ ਮੈਂ ਕਹਿੰਦੀ ਹਾਂ ਕਿ ਉਹ ਸਿੰਘ ਸਾਹਿਬ ਨੇ 2 ਯੂਨੀਫਾਰਮਾਂ ਪਾਈਆਂ ਸੀਗੀਆਂ। ਵਨ, ਅਧਿਕਾਰਿਕ ਤੌਰ ਤੇ ਜੋ ਉਹਨਾਂ ਦੀ ਵਰਦੀ ਸੀ, ਦੂਜੀ ਵਰਦੀ ਪੱਗ, ਜੋ ਉਹਨਾਂ ਦੀ ਸਿੱਖੀ ਧਰਮ ਤੌਰ ਤੇ ਵਰਦੀ ਸੀਗੀ ਐਸ ਸਿੱਖ। ਦੋਨੋਂ ਹੀ ਚੀਜ਼ ਕਹਿੰਦੀ ਹੈ ਬੀਬੀਆਂ ਤੇ ਮਜ਼ਲੂਮ ਤੇ ਜ਼ੁਲਮ ਨਹੀਂ ਕਰਨਾ, ਹੱਥ ਨਹੀਂ ਚੁੱਕਣਾ, ਬਟ ਤੁਸੀਂ ਚੁੱਕੇ। ਸੋ ਫॉर ਮੀ, ਜੇ ਤੁਸੀਂ ਸਿੱਖ ਹੋ, ਜੇ ਤੁਸੀਂ ਪੱਗ ਪਾਈ ਆ, ਤੁਹਾਡੇ ਫੈਸ਼ਨ ਲਈ ਨਹੀਂ ਆ, ਤੁਹਾਡੀ ਮੈਚਿੰਗ ਸ਼ਰਟ, ਮੈਚਿੰਗ ਪੈਂਟ ਲਈ ਪੱਗ ਨਹੀਂ ਆ, ਜ਼ਿੰਮੇਵਾਰੀ ਆ। ਗੁਰੂ ਪੀਰਾਂ ਦੀ ਕੁਰਬਾਨੀਆਂ, ਉਹਨਾਂ ਨੇ ਜੋ ਪੰਥ ਲਈ, ਬੱਚਿਆਂ ਲਈ, ਸਾਡੀ ਕੌਮ ਲਈ ਆਪਣਾ ਸਰਬੰਸ ਦਾਨ ਕਰਤਾ, ਇੰਨਾ ਕੁਝ ਕਰਤਾ। ਤਾਂ ਹਾਊ ਕਮ ਤੁਸੀਂ ਪ੍ਰੈਕਟਿਸ ਕਰੋਗੇ ਕਾਸਟ ਡਿਸਕ੍ਰਿਮੀਨੇਸ਼ਨ? ਤੁਸੀਂ ਕਿੱਦਾਂ ਇਸ ਚੀਜ਼ ਨੂੰ ਆਪਣੇ ਅੰਦਰ ਲਿਆ ਵੀ ਸਕਦੇ ਹੋ ਕਿ ਰੋਟੀ ਬੇਟੀ ਦੀ ਸਾਂਝ ਨਹੀਂ ਕਰੋਗੇ ਤੇ ਸਾਂਝ ਕਿੱਥੋਂ ਵਧੂਗੀ? ਅੱਛਾ, ਮੈਨੂੰ ਇਹ ਗੱਲ ਦੱਸੋ ਕਿ ਖਾਲਸਾ ਪੰਥ ਕਿਉਂ ਬਣਾਇਆ ਸੀ? ਖਾਲਸਾ ਪੰਥ ਦੀ ਕ੍ਰੀਏਸ਼ਨ ਕਿਉਂ ਹੋਈ ਸੀ? ਇੱਕ ਫੇਅਰਲੈਸ, ਇੱਕ ਐਗੈਲਿਟੇਰੀਅਨ ਕਮਿਊਨਿਟੀ ਦੀ, ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ ਗੁਰੂ ਸਾਹਿਬ ਨੇ। ਯਾ, ਸੋ ਦਿਸ ਇਜ਼ ਦਾ ਬੇਸ। ਜੀ, ਜਿਵੇਂ ਹੁਣ ਅਮਰੀਕਾ ਦੇ ਵਿੱਚੋਂ ਕਈ ਸਾਰੀਆਂ ਰਿਪੋਰਟਾਂ ਛਪਦੀਆਂ ਰਹਿੰਦੀਆਂ ਨੇ ਕਿ ਇੰਡੀਆ ਦੇ ਵਿੱਚ ਦਲਿਤਾਂ ਦੇ ਨਾਲ, ਇੰਡੀਆ ਦੇ ਵਿੱਚ OBCs ਦੇ ਨਾਲ, ਖਾਸ ਤੌਰ ਤੇ ਜਦੋਂ ਮੋਦੀ ਦਾ ਰਾਜਕਾਲ ਆਇਆ, ਉਦੋਂ ਬਾਅਦ ਮੌਬ ਲਿੰਚਿੰਗ ਦੀਆਂ ਘਟਨਾਵਾਂ, ਭੀੜਾਂ ਵੱਲੋਂ ਕੁੱਟਮਾਰ ਕਰਨ ਦੀਆਂ ਘਟਨਾਵਾਂ, ਦਲਿਤ ਬੰਦਿਆਂ ਦੇ ਨਾਲ, ਜਿਵੇਂ ਆਪਾਂ 2 ਘਟਨਾਵਾਂ ਦਾ ਜ਼ਿਕਰ ਵੀ ਕੀਤਾ, ਬੱਚੇ ਵਾਲਾ ਤੇ ਘੋੜੀ ਚੜ੍ਹਨ ਵਾਲਾ। ਇਹਨਾਂ ਸਾਰੀਆਂ ਰਿਪੋਰਟਾਂ ਦੇ ਨਾਲ ਤੁਸੀਂ ਵਾਹ ਵਾਸਤਾ ਹੋ, ਤੁਹਾਨੂੰ ਲੱਗਦਾ ਰਹਿੰਦਾ ਵੀ ਇਹਨਾਂ ਨੂੰ ਜਦੋਂ ਕੌਮਾਂਤਰੀ ਮੰਚਾਂ ਤੇ ਆਉਂਦਾ ਤੇ ਹੋਰ ਜਿਹੜੀਆਂ ਇੱਥੋਂ ਦੀਆਂ ਜਥੇਬੰਦੀਆਂ ਨੇ ਦਲਿਤ ਭਾਈਚਾਰੇ ਨਾਲ ਰਾਬਤਾ ਰੱਖਦੀਆਂ, ਉਹਨਾਂ ਨੂੰ ਹੋਰ ਉੱਚੀ ਆਵਾਜ਼ ਦੇ ਵਿੱਚ ਗੱਲ ਚੁੱਕਣ ਦੀ ਲੋੜ ਹੈ ਕਿ ਭਾਈ ਸਾਡੇ ਲੋਕਾਂ ਨਾਲ ਇੰਡੀਆ ਦੇ ਵਿੱਚ ਇਸ ਤਰ੍ਹਾਂ ਕੀਤਾ ਜਾ ਰਿਹਾ? ਆਫ ਕੋਰਸ, ਬਿਲਕੁਲ ਜ਼ਰੂਰਤ ਹੈਗੀ ਹੈ। ਉਹਨਾਂ ਨੂੰ ਹਰ ਬੂਹਾ ਖਟਖਟਾਉਣਾ ਚਾਹੀਦਾ, ਉਹਨਾਂ ਨੂੰ UN ਨੂੰ ਵੀ ਦੱਸਣਾ ਚਾਹੀਦਾ, ਹਰ ਜਗ੍ਹਾ ਜਾਣਾ ਚਾਹੀਦਾ। ਜੋ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ, ਜੋ ਮਿਨੋਰਿਟੀ ਦਲਿਤ ਰਾਈਟਸ ਦੀ ਗੱਲ ਕਰਦੇ ਨੇ, ਮਾਰਜਨਲਾਈਜ਼ ਕਮਿਊਨਿਟੀ ਦੇ ਰਾਈਟ ਦੀ ਗੱਲ ਕਰਦੇ ਨੇ, ਉਹਨਾਂ ਨੂੰ ਬਿਲਕੁਲ ਐਕਟਿਵ ਹੋ ਕੇ ਇਸ ਚੀਜ਼ ਨੂੰ ਦੇਖਣਾ ਚਾਹੀਦਾ। ਜਿੱਦਾਂ ਮੈਂ ਕਿਹਾ ਕਿ ਅਕਾਊਂਟੇਬਿਲਿਟੀ ਵੱਧਦੀ ਹੈ, ਉਹ ਕਿਹਦੇ ਤੋਂ ਡਰਦੇ ਨੇ? ਇੰਟਰਨੈਸ਼ਨਲ ਨਿਊਜ਼ ਤੋਂ, ਕਿ ਕਿਤੇ ਬੇਇੱਜ਼ਤੀ ਨਾ ਹੋ ਜਾਏ। ਉਹ ਕਹਿੰਦੇ ਨੇ, ਝੂਠ ਬੋਲ ਕੇ ਦੱਸਦੇ ਨੇ ਕਿ ਵਿਸ਼ਵ ਗੁਰੂ ਹੈ। ਆਪਾਂ ਨੂੰ ਪ੍ਰੋਬਲਮ ਨੂੰ ਐਡਰੈਸ ਕਰਨਾ ਚਾਹੀਦਾ ਨਾ। ਔਰ ਮੈਂ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦੀ ਹਾਂ ਕਿ ਲੀਡਰਾਂ ਨੇ, ਪੋਲੀਟੀਕਲ ਪਾਰਟੀਜ਼ ਨੇ ਆਪਣੇ ਲਾਹ ਲਈ ਇਹ ਚੀਜ਼ਾਂ ਲਿਆਣੀਆਂ,
ਹੋਰ ਵੀ ਵਸਟ ਕਰਨੀਆਂ ਹੈ। ਮੈਂ ਕਹਿੰਦੀ ਹਾਂ ਲੋਕਾਂ ਨੂੰ, ਪੰਜਾਬ ਦੀ ਜਨਤਾ ਨੂੰ ਵੀ, ਔਰ ਜੋ ਡਾਇਸਪੋਰਾ ਬਾਹਰ ਬੈਠੇ ਉਹਨਾਂ ਨੂੰ ਵੀ ਮੈਂ ਕਹਿੰਦੀ ਹਾਂ ਕਿ ਭਾਈ ਲੀਡਰ ਦੀ ਪਹਿਚਾਣ ਕਰੋ। ਪੋਲੀਟੀਕਲ ਪਾਰਟੀਜ਼ ਜਿਸ ਲੀਡਰਸ ਨੂੰ ਲਿਆਏਗੀ, ਦੇ ਆਰ ਨਾਟ ਯੋਰ ਲੀਡਰਸ ਜਿਨ੍ਹਾਂ ਨੂੰ ਉਹ ਟਿਕਟਾਂ ਵੰਡਣਗੇ। ਲੀਡਰ ਉਹ ਹੋਊਗਾ ਆਪਣਾ ਜੋ 365 ਦਿਨਾਂ ਦੇ ਵਿੱਚੋਂ 300 ਦਿਨ ਜਨਤਾ ਦੇ ਵਿੱਚ ਰਹੇਗਾ, ਜਨਤਾ ਲਈ ਕੰਮ ਕਰੂਗਾ, ਜਨਤਾ ਦੇ ਹੱਕ ਅਧਿਕਾਰ ਲਈ ਸਰਕਾਰ ਦੇ ਨਾਲ ਮੱਥਾ ਮਾਰੂਗਾ, ਲੜੂਗਾ। ਉਹਨਾਂ ਨੂੰ ਨਜ਼ਰ ਆਊਗਾ ਸਾਹਮਣੇ, ਨਾ ਕਿ ਪੈਰਾਸ਼ੂਟ ਤੋਂ ਆ ਕੇ ਤੁਹਾਡਾ ਲੀਡਰ ਬਣ ਗਿਆ ਓਵਰਨਾਈਟ, ਨਾ ਕਿ ਪਜਾਮੇ ਕੁੜਤੇ ਪਾ ਕੇ ਵੱਡੀ ਵੱਡੀਆਂ ਗੱਡੀਆਂ ਦੇ ਵਿੱਚ ਆ ਕੇ ਤੁਹਾਡਾ ਲੀਡਰ ਆ ਗਿਆ ਜੀ ਵੋਟ ਪਾ ਦਿਓ। ਦੈਟ ਇਜ਼ ਨਾਟ ਯੋਰ ਲੀਡਰ। ਉਹ ਜੀ ਲੀਡਰ ਅਕਾਊਂਟੇਬਲ ਹੋਊਗਾ ਜੋ ਤੁਹਾਡੇ ਲਈ ਕੰਮ ਕਰੂਗਾ। ਉਹ ਭਾਜਪਾ ਇਸ ਕਰ ਜੀ ਜੀ ਭਾਜਪਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਲੱਗੀ ਹੋਈ ਹੈ ਇਸ ਟਾਈਮ ਦਲਿਤਾਂ ਨੂੰ ਰੁਝਾਉਣ ਦੇ ਲਈ, ਉਹਨਾਂ ਨੂੰ ਕਿਉਂਕਿ ਡੇਰੇ ਦੇ ਵਿੱਚ ਆਪਾਂ ਦੇਖਿਆ ਮੋਦੀ ਸਾਹਿਬ ਆਉਂਦੇ ਨੇ ਜਾਂ ਹੋਰ ਉਹ ਇਸ ਟਾਈਮ ਇਸ ਤਰ੍ਹਾਂ ਪੇਸ਼ ਕਰ ਰਹੇ ਨੇ ਲੋਕਾਂ ਨੂੰ ਗਰਾਊਂਡ ਦੇ ਉੱਤੇ ਕਿ ਭਾਈ ਤੁਹਾਡੀ ਜਿਹੜੀ ਰਖਵਾਲੀ ਉਹ ਭਾਜਪਾ ਹੀ ਆ। ਮੌਕਾ ਮਿਲਿਆ ਜਾਂ ਸਮਾਂ ਆਉਣ ਤੇ ਤੁਸੀਂ ਉਹਨਾਂ ਨੂੰ ਐਕਸਪੋਜ਼ ਵੀ ਕਰੋਗੇ ਕਿ ਭਾਜਪਾ ਇਸ ਤਰ੍ਹਾਂ ਵਿਰੋਧੀ ਵੀ ਹੈ ਦਲਿਤਾਂ ਦੇ, ਇਸ ਤਰ੍ਹਾਂ ਅਤਿਆਚਾਰ ਵੀ ਕਰਦੀ ਹੈ? 100% ਮੈਂ ਤਾਂ ਐਕਸਪੋਜ਼ ਕਰਦੀ ਹਾਂ, ਐਕਸਪੋਜ਼ ਕਰਨ ਦੀ ਲੋੜ ਨਹੀਂ। ਹੂੰ, ਇਸ ਤੋਂ ਬੈਸਟ ਐਗਜ਼ਾਮਪਲ ਕੀ ਆ ਕਿ ਜੋ ਜਾ ਰਹੇ ਨੇ ਨਾ ਉਹ ਆਪ ਹੀ ਐਕਸਪੋਜ਼ ਹੋ ਰਹੇ ਨੇ। ਜਨਤਾ ਜਾਗਰੂਕ ਆ, ਬਹੁਤ ਸਮਾਰਟ ਆ। ਵੈਸੇ ਵੀ ਤੁਸੀਂ ਕਿਸੇ ਵੀ ਰਿਲੀਜੀਅਸ ਡੇਰੇ ਤੇ ਜਾ ਸਕਦੇ ਹੋ, ਇਹ ਤੁਹਾਨੂੰ ਇਜਾਜ਼ਤ ਹੈ, ਧਾਰਮਿਕ ਬਿਲਕੁਲ ਕਨਸਟੀਟਿਊਸ਼ਨਲ ਇਜਾਜ਼ਤ ਹੈ, ਕੋਈ ਨਹੀਂ ਰੋਕ ਸਕਦਾ। ਯੂ ਗੋ ਵੇਅਰ ਉਹਦੀ ਐਵਰ ਯੂ ਟਾਈਮਿੰਗ ਵਾਂਟ ਟੂ ਮੈਟਰ ਗੋ। ਕਰਦੀ ਹੈ ਨਾ, ਚੋਣਾਂ ਵੇਲੇ ਜੇ ਜਾਂਦੇ ਹੋ ਤਾਂ ਦੈਟਸ ਉਹੀ ਹਾਂ ਮਾਰੀ ਉਹਦੇ ਹਾਂ ਤੇ। ਬਟ ਜਨਤਾ ਜਿਹੜੀ ਹੈਗੀ ਨਾ ਪੰਜਾਬ ਦੀ, ਉਹ ਬੇਵਕੂਫ ਨਹੀਂ ਹੈ। ਜਿੰਨੇ ਮਰਜ਼ੀ ਤੁਸੀਂ ਮੱਥੇ ਟੇਕ ਲਓ, ਤੁਹਾਡੇ ਪਾਪ ਨਹੀਂ ਧੁੱਲ ਸਕਦੇ। ਜੋ ਪੰਜਾਬ ਦੇ ਨਾਲ ਅਤਿਆਚਾਰ ਕੀਤਾ ਉਹ ਨਹੀਂ ਧੁੱਲ ਸਕਦਾ। ਜੇ ਤੁਸੀਂ ਬਹੁਤ ਰਾਖੀ ਹੋ ਪੰਜਾਬ, ਕਰੋ ਜਥੇਦਾਰ ਸਾਹਿਬ ਨੂੰ ਬਾਹਰ ਕੱਢੋ, ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਬਾਹਰ ਕੱਢੋ। ਕਰੋ, ਤੁਸੀਂ ਪੰਜਾਬ ਦੇ ਰਾਖੇ ਹੋ ਨਾ, ਸਾਡੇ ਜਥੇਦਾਰ ਨੂੰ ਬਾਹਰ ਲੈ ਕੇ ਆਓ। ਸਾਡੀ ਕੌਮ ਦੀ ਰਕਸ਼ਾ ਆਪ ਕਰ ਲੂਗਾ, ਪੰਜਾਬ ਅਸੀਂ ਆਪ ਸਾਂਭ ਲਾਂਗੇ ਜੇ ਤੁਸੀਂ ਸੱਚੇ ਸਾਡੇ ਰਾਖੀ ਹੋ। ਜੋ ਤੁਸੀਂ ਕੰਮ ਕਰਨਾ ਉਹ ਨਹੀਂ ਕਰਨਾ, ਉੱਥੇ ਤੁਸੀਂ ਨਹੀਂ ਆਉਣਾ। ਤੁਸੀਂ ਇਹ ਜੋ ਦਿਖਾਵੇ ਕਰ ਰਹੇ ਹੋ ਆ ਕੇ, ਤੁਸੀਂ ਜੋ ਸੋਚ ਰਹੇ ਹੋ ਕਿ ਇਹਦੇ ਨਾਲ ਤੁਹਾਨੂੰ ਵੋਟ ਮਿਲ ਜੂਗਾ, ਦਿਸ ਇਜ਼ ਨਾਟ ਗੋਇੰਗ ਟੂ ਹੈਪਨ। ਬਾਕੀ ਅਸੀਂ ਬੈਠੇ ਹਾਂ ਉੱਥੇ ਆਪਣੇ ਪੰਜਾਬ ਨੂੰ ਬਚਾਉਣ ਲਈ, ਸਾਂਭਣ ਲਈ। ਜਨਤਾ ਬਹੁਤ ਸਮਾਰਟ ਹੈ, ਪੰਜਾਬ ਦੀ ਜਾਗਰੂਕ ਆ। ਪੰਜਾਬ ਹੀ ਇੱਕ ਐਸੀ ਸਟੇਟ ਹੈ ਜੋ ਇਹਨਾਂ ਦੀ ਲੱਤਾਂ ਨਹੀਂ ਲੱਗਣ ਦੇ ਰਿਹਾ, ਕਿਉਂਕਿ ਇਹਨਾਂ ਦੀ ਰਾਜਨੀਤੀ ਦੀ ਜੜ ਹੀ ਨਫ਼ਰਤ ਆ, ਡਿਵਾਈਡ। ਮੈਨੂੰ ਲੱਗਦਾ ਉਹ ਨਹੀਂ ਕਿ ਹੁੰਦੀ। ਦਲਿਤ ਭਾਈਚਾਰੇ ਦੇ ਲੋਕ ਵੀ ਇਹਨਾਂ ਨੂੰ ਇਸ ਤਰ੍ਹਾਂ ਸਮਝਦੇ ਨੇ, ਇਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਜਾਂ ਆਫ ਕੋਰਸ ਬਿਲਕੁਲ ਸਮਝਦੇ ਨੇ। ਜਿਹੜੇ ਨਹੀਂ ਸਮਝਦੇ, ਜੋ ਇਹਨਾਂ ਦਾ ਸਾਥ ਦਿੰਦੇ ਨੇ, ਉਹ ਵੀ ਸਮਝ ਜਾਣਗੇ। ਉਹਨਾਂ ਦੇ ਆਪਣੇ ਪੋਲੀਟੀਕਲ ਮੋਟਿਵਸ ਨੇ। ਉਹਨਾਂ ਨੂੰ ਜਿੱਥੇ ਲੱਗਦਾ ਕਿ ਆਪਾਂ ਨੂੰ ਕਿਤੇ ਢੋਈ ਨਹੀਂ ਮਿਲ ਰਹੀ, ਚਲੋ ਇਹਨਾਂ ਦਾ ਲੜ ਫੜੀਏ ਆ ਕੇ, ਕੁਝ ਹੋ ਸਕਦਾ। ਨਹੀਂ ਨਹੀਂ ਨਹੀਂ, ਜਨਤਾ ਸਮਾਰਟ ਆ। ਉਹਨਾਂ ਨੂੰ ਪਤਾ ਹੈਗਾ ਕਿ ਇਹ ਕੀ ਕਰਨ, ਕਿਉਂ ਚੁਣਾਵੀ ਦੌਰੇ, ਚੋਣਾਂ ਦੇ ਨੇੜੇ ਨੇੜੇ ਬਾਰ-ਬਾਰ ਲੱਗ ਰਹੇ ਨੇ। ਇਹਨਾਂ ਨੂੰ ਪਿਆਰ ਆ ਗਿਆ ਸਾਡੇ ਨਾਲ, ਗਰੀਬਾਂ ਦੇ ਨਾਲ, ਕਿਉਂ ਹੁਣ ਹਰ ਜਗ੍ਹਾ ਆ ਕੇ ਮੱਥੇ ਟੇਕੇ ਜਾ ਰਹੇ ਨੇ। ਇਹ ਨਹੀਂ ਹੋ ਸਕਦਾ। ਜਿਹੜੀ ਪੱਗ ਇਹਨਾਂ ਦੇ ਸਿਰ ਤੇ, ਪਤਾ ਨਹੀਂ ਕਿਉਂ ਪੰਜਾਬ ਇਹਨਾਂ ਦੇ ਸਿਰ ਤੇ ਪੱਗ ਰੱਖਦਾ, ਉਹ ਗੁਰੂਆਂ ਦੀ ਕੁਰਬਾਨੀ ਆ ਭਾਈ, ਉਹ ਫੈਸ਼ਨ ਨਹੀਂ ਆ। ਉਹ ਇੰਨੀ ਵੱਡੀ ਰਿਸਪੌਂਸਿਬਿਲਿਟੀ ਆ। ਚਲੋ ਹੋਪਫੁਲੀ ਦੇਰ ਸਵੇਰ ਸਮਝ ਆਊਗੀ, ਲੇਕਿਨ ਪੰਜਾਬ ਇਜ਼ ਅ ਵੈਰੀ ਡਿਫਿਕਲਟ ਸਟੇਟ ਫॉर ਬੀਜੇਪੀ, ਫॉर ਆਰਐਸਐਸ ਟੂ ਕਮ ਵਿਨ। ਤੇ ਦੂਰ ਦੀ ਗੱਲ ਹੈ ਇਵਨ ਟੂ ਹੈਵ ਨੰਬਰ ਆਫ ਸੀਟਸ देयर। ਜੀ ਬਹੁਤ ਧੰਨਵਾਦ ਡਾਕਟਰ ਰੀਤੂ ਸਿੰਘ ਜੀ, ਤੁਸੀਂ ਸਮੇਂ ਚੋਂ ਸਮਾਂ ਕੱਢਿਆ ਸਾਡੇ ਲਈ, ਗੱਲਬਾਤ ਕੀਤੀ ਸਾਡੇ ਨਾਲ, ਸਵਾਲਾਂ ਦੇ ਉੱਤੇ ਡਿਸਕਸ਼ਨ ਕੀਤੀ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਪ੍ਰੋਗਰਾਮ ਨੂੰ ਇੱਥੇ ਆਪਾਂ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।